ਮਾਨ ਸਰਕਾਰ ਤੇ ਰਾਜਪਾਲ ਤੋਂ। ਕਹਿੰਦੇ ਰਾਜਪਾਲ ਨੂੰ ਰਾਜਪਾਲ ਦੀ ਹੀ ਭਾਸ਼ਾ ਦੇ ਵਿੱਚ ਦਿੱਤਾ ਮਾਨ ਸਰਕਾਰ ਨੇ ਜਵਾਬ। ਪ੍ਰਵੀਨ ਜੀ, ਤੁਹਾਡੇ ਧਿਆਨ ਚ ਹੋਣਾ ਕਿ ਆਪਾਂ ਲੰਘੇ ਦਿਨੀ ਹੀ ਇਹ ਚਰਚਾ ਕਰਕੇ ਹਟੇ ਹਾਂ ਕਿ ਰਾਜਪਾਲ ਨੇ ਇੱਕ ਚਿੱਠੀ ਲਿਖੀ ਸੀ ਪੰਜਾਬ ਸਰਕਾਰ ਨੂੰ, ਤੇ ਉਹ ਚਿੱਠੀ ਦੇ ਵਿੱਚ ਸਵਾਲ ਪੁੱਛਿਆ ਸੀਗਾ ਕਿ ਭਾਈ ਦੱਸੋ ਆ ਜਿਹੜਾ ਐਮਐਲਏ ਵਾਲਾ ਮਾਮਲਾ ਆਇਆ ਸਾਹਮਣੇ ਇਹ ਕੀ ਹੈ। ਖਾਸ ਕਰਕੇ ਜਿਹੜਾ ਕਿ ਮਾਈਨਿੰਗ ਦੇ ਮਾਮਲੇ 'ਚ ਪੁਲਿਸ ਤੇ ਕਾਰਵਾਈ ਕੀਤੀ ਹੈ, ਤੁਸੀਂ ਬੰਦੇ ਸਸਪੈਂਡ ਕੀਤੇ ਹੈ ਜਾਂ ਇੱਕ ਐਸਐਸਪੀ ਦਾ ਤਬਾਦਲਾ ਕੀਤਾ ਤੇ ਉਹਨੂੰ ਕਿੱਥੇ ਐਸਐਸਪੀ ਲੈ ਮੈਨੂੰ ਦੱਸੋ, ਅਸੀਂ ਹੈੱਡਕੁਆਟਰ ਭੇਜਤਾ। ਸੋ ਉਹਦੇ ਵਿੱਚ ਐਮਐਲਏ ਦਾ ਨਜ਼ਰੀਆ, ਉਹਦਾ ਰਿਸ਼ਤੇਦਾਰ, ਉਹ ਸਾਰੇ ਪਹਿਲੂਆਂ ਦਾ ਪੁੱਛ ਪੜਤਾਲ ਹੋਈ, ਉਹਦੀ ਖੂਬ ਚਰਚਾ ਹੋਈ ਕਿ ਉਹ ਚਿੱਠੀ ਲਿਖੀ ਹੈ। ਪਰ ਹੁਣ ਇੱਕ ਰਾਜ਼ ਖੁੱਲ ਰਿਹਾ, ਉਹ ਰਾਜ਼ ਇਹ ਖੁੱਲ ਰਿਹਾ ਕਿ ਉਦਣ ਇੱਕ ਨਹੀਂ ਦੋ ਚਿੱਠੀਆਂ ਲਿਖੀਆਂ ਸੀ ਰਾਜਪਾਲ ਨੇ। ਠੀਕ ਹੈ। ਤੇ ਉਹ ਦੂਜੀ ਚਿੱਠੀ ਬਾਰੇ ਨਾ ਤਾਂ ਜ਼ਿਕਰ ਸਰਕਾਰ ਕਰਨਾ ਚਾਹੁੰਦੀ ਆ ਤੇ ਨਾ ਹੀ ਦੂਜੀ ਚਿੱਠੀ ਨੂੰ ਰਾਜਪਾਲ ਜਨਤਕ ਕਰਨ ਦੀ ਹਿੰਮਤ ਕਰ ਪਾ ਰਹੇ ਨੇ। ਠੀਕ ਹੈ। ਕਿਉਂਕਿ ਫਜ਼ੀਅਤ ਰਾਜਪਾਲ ਦੀ ਆਪਣੀ ਹੁੰਦੀ ਆ। ਹੁਣ ਤੱਕ ਹੁੰਦਾ ਇਹ ਰਿਹਾ ਕਿ ਪੰਜਾਬ ਸਰਕਾਰ ਕੋਈ ਫੈਸਲਾ ਲੈਂਦੀ ਸੀ, ਪੰਜਾਬ ਦੀ ਵਿਧਾਨ ਸਭਾ 'ਚ ਕਿਸੇ ਤਰ੍ਹਾਂ ਦਾ ਫੈਸਲਾ ਲੈ ਕੇ ਪਾਸ ਕਰਕੇ ਫਾਈਲ ਰਾਜਪਾਲ ਕੋਲ ਜਾਂਦੀ ਸੀ ਤੇ ਰਾਜਪਾਲ ਜੀ ਉਹਦੇ ਪਰ ਆਪਣੀ ਮੋਹਰ ਨਹੀਂ ਲਾਉਂਦੇ ਸੀ। ਖਾਸ ਕਰਕੇ ਆ ਪਿਛਲੇ ਦਿਨੀ BC ਵਾਲਾ ਮਾਮਲਾ, ਪੰਜਾਬ ਦੇ ਹੱਕਾਂ ਵਾਲਾ ਕਿ ਹੁਣ ਮੁੱਖ ਮੰਤਰੀ ਵਾਈਸ ਚਾਂਸਲਰ ਹੋਇਆ ਕਰਨ ਯੂਨੀਵਰਸਿਟੀਆਂ ਦੇ ਪੰਜਾਬ ਦੇ, ਉਹ ਵਾਲਾ ਮਾਮਲਾ, ਜਾਂ ਉਹਦੀਆਂ 4-5 ਫਾਈਲਾਂ ਉਹਨਾਂ ਦਿਨਾਂ ਦੇ ਵਿੱਚ ਇਕੱਠੀਆਂ ਗਈਆਂ। ਉਹ ਪੁਲਿਸ ਵਾਲੀ ਫਾਈਲ ਸੀ ਇੱਕ, ਹੈ ਨਾ। ਸੋ ਸਾਰੀਆਂ ਫਾਈਲਾਂ ਦੇ ਵਿੱਚ ਖੂਬ ਹਗਾਮਾ ਹੋਇਆ ਕਿ ਭਾਈ ਰਾਜਪਾਲ ਨੇ ਤਾਂ ਮੋਹਰ ਲਾਉਣੀ ਨਹੀਂ ਨਾ ਮਸਲਿਆਂ ਤੇ, ਕਿਉਂਕਿ ਕੇਂਦਰ ਦੇ ਉਲਟ ਨੇ, ਪੰਜਾਬ ਦੇ ਹਿੱਤ 'ਚ ਨੇ, ਤੇ ਰਾਜਪਾਲ ਤਾਂ ਬਿਨਾਂ ਪਿੱਛੇ ਛਿੱਕ ਨਹੀਂ ਮਾਰਦਾ। ਤੇ ਉਹ ਫਾਈਲਾਂ ਰਾਜਪਾਲ ਨੇ ਰੋਕੀਆਂ। ਤੇ ਪਹਿਲੀ ਵਾਰ ਨਹੀਂ ਹੈ, ਇਹ ਤੋਂ ਪਹਿਲਾਂ ਵੀ ਕਿੰਨੇ ਇਹੋ ਜਿਹੇ ਮਾਮਲੇ ਨੇ ਜਿਹੜੇ ਰਾਜਪਾਲਾਂ ਨੇ ਪੰਜਾਬ ਦੇ ਫੈਸਲੇ ਨੂੰ ਰੋਕ ਲਿਆ। ਪੰਜਾਬ ਦੀ ਵਿਧਾਨ ਸਭਾ 'ਚ ਪਾਸ ਹੋਏ ਮਾਮਲੇ ਕਾਨੂੰਨ ਦਾ ਰੂਪ ਹੀ ਨਹੀਂ ਲੈ ਸਕੇ, ਕਿਉਂਕਿ ਰਾਜਪਾਲ ਪਰ ਮੋਹਰ ਨਹੀਂ ਲਾਉਂਦੇ ਸੀ ਜਾਂ ਅੱਗੇ ਨਹੀਂ ਵਧਾਉਂਦੇ ਸੀ, ਰਾਸ਼ਟਰਪਤੀ ਤੱਕ ਨਹੀਂ ਜਾਂਦੀਆਂ ਸੀ ਉਹ ਫਾਈਲਾਂ। ਤੇ ਪਰ ਹੁਣ ਜਿਹੜੀ ਦੂਜੀ ਚਿੱਠੀ ਲਿਖੀ ਹੈ ਰਾਜਪਾਲ ਨੇ ਪੰਜਾਬ ਸਰਕਾਰ ਨੂੰ, ਉਹ ਇਹੀ ਲਿਖੀ ਹੈ ਕਿ ਮਹਾਰਾਜ ਮੇਰੀ ਮਿੰਨਤ ਹੈ, ਮੇਰੀਆਂ ਫਾਈਲਾਂ ਤੇ ਤੁਸੀਂ ਤਾਂ ਮੋਹਰ ਲਾ ਦਿਓ। ਹੁਣ ਉਲਟਾ ਹੋ ਗਿਆ। ਅੱਛਾ, ਰਾਜਪਾਲ ਦੀਆਂ 6 ਫਾਈਲਾਂ ਪੰਜਾਬ ਸਰਕਾਰ ਨੇ ਰੋਕ ਲਈਆਂ। ਠੀਕ ਹੈ। ਪੰਜਾਬ ਸਰਕਾਰ ਨੇ ਰਾਜ ਭਵਨ ਤੋਂ ਰਾਜਪਾਲ ਦੀਆਂ ਆਈਆਂ ਹੋਈਆਂ 6 ਫਾਈਲਾਂ ਤੇ ਮੋਹਰ ਨਹੀਂ ਲਾਈ। ਤੇ ਰਾਜਪਾਲ ਨੂੰ ਰਾਜਪਾਲ ਦੀ ਭਾਸ਼ਾ 'ਚ, ਰਾਜਪਾਲ ਨੂੰ ਰਾਜਪਾਲ ਦੇ ਅੰਦਾਜ਼ 'ਚ, ਰਾਜਪਾਲ ਨੂੰ ਰਾਜਪਾਲ ਦੀ ਰਾਜਨੀਤੀ ਦੇ ਤਰੀਕੇ 'ਚ ਜਵਾਬ ਦੇਤਾ। ਚਿੱਠੀ ਰਾਜਪਾਲ ਜੀ ਨੇ ਇਹ ਲਿਖਿਆ ਕਿ ਮੇਰੀਆਂ ਫਾਈਲਾਂ ਕਿਉਂ ਰੋਕੀਆਂ ਨੇ ਜਨਾਬ, ਮੇਰੀਆਂ ਫਾਈਲਾਂ ਕਲੀਅਰ ਕਰ ਦਿਓ, ਮੇਰੀਆਂ ਫਾਈਲਾਂ ਤੇ ਮੋਹਰ ਲਾ ਦਿਓ। ਕਹਿੰਦੇ ਕੋਈ ਨਾ, ਸਾਡੀਆਂ ਤਾਂ ਪਈਆਂ ਰਹਿੰਦੀਆਂ ਉੱਥੇ, ਸਾਡੀਆਂ ਸਦੀਆਂ ਤੋਂ ਪਈਆਂ, ਕਿਸੇ ਨੇ ਪੁੱਛਿਆ ਹੀ ਨਹੀਂ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਅਕਾਲੀਆਂ ਦੀ ਸਰਕਾਰ ਸੀ, ਕਾਂਗਰਸ ਨਾਲ ਸੀ, ਦੂਜੀ ਧਿਰ ਨਾਲ ਸੀ, ਸਾਰਿਆਂ ਨੇ ਸਾਂਝੇ ਤੌਰ ਤੇ ਮਤਾ ਪਾਸ ਕੀਤਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਅਧਿਕਾਰਤ ਭਾਸ਼ਾ ਪੰਜਾਬੀ ਹੋਊਗੀ। ਉਹ ਰਾਜਪਾਲ ਦੀ ਟੋਕਰੀ 'ਚੋਂ ਅੱਜ ਤੱਕ ਉਹ ਮਤਾ ਨਹੀਂ ਲੱਭਿਆ ਕਿ ਕਿੱਥੇ ਗਿਆ। ਤੇ ਨਾ ਸਾਡੀ ਵਿਧਾਨ ਸਭਾ ਨੇ ਮੁੜ ਕੇ ਕਦੇ ਪੁੱਛਣ ਦੀ ਕੋਸ਼ਿਸ਼ ਕੀਤੀ। ਸਰਕਾਰਾਂ ਬਦਲਦੀਆਂ ਗਈਆਂ, ਪਰ ਵਿਧਾਨ ਸਭਾ ਤਾਂ ਵਿਧਾਨ ਸਭਾ ਹੈ ਨਾ, ਉਹਦੇ ਚੁਣੇ ਨੁਮਾਇੰਦੇ ਤਾਂ ਪੰਜਾਬ ਦੇ ਨੁਮਾਇੰਦੇ ਨੂੰ ਕਦੇ ਪੁੱਛਿਆ ਹੀ ਨਹੀਂ ਰਾਜਪਾਲ ਨੂੰ। ਸੋ ਪਰ ਹੁਣ ਆ ਤਰੀਕਾ ਕਮਾਲ ਦਾ ਲੱਭਿਆ ਪ੍ਰਵੀਨ ਜੀ। ਅੱਜ ਤੱਕ ਪੰਜਾਬ ਦੇ ਇਤਿਹਾਸ 'ਚ ਰਾਜਪਾਲ ਨਾਲ ਟਕਰਾਅ ਹੋਇਆ ਹੋਵੇ, ਰਾਜਪਾਲ ਨਾਲ ਨਾਰਾਜ਼ਗੀ ਹੋਈ ਹੋਵੇ, ਰਾਜਪਾਲ ਦੇ ਖਿਲਾਫ ਕੋਈ ਰੋਸ ਪ੍ਰਦਰਸ਼ਨ ਹੋਇਆ ਹੋਵੇ, ਪਰ ਕਦੇ ਰਾਜ ਭਵਨ ਤੋਂ ਆਈਆਂ ਫਾਈਲਾਂ ਨਹੀਂ ਰੁਕੀਆਂ ਸੀ। ਵਾਲਿਆਂ ਨੇ ਨਾਕਾ ਲਾਤਾ ਜੀ। ਇਹ ਕਾਬਲੇ ਤਾਰੀਫ ਹੈ। ਉਹਨੂੰ ਤੁਹਾਡੀ ਭਾਸ਼ਾ ਜਵਾਬ ਦਿਆਂਗੇ, ਜਿਹੜਾ ਤਰੀਕਾ ਤੁਹਾਨੂੰ ਆਉਂਦਾ ਸਾਨੂੰ ਵੀ ਆਉਂਦਾ ਜੀ। ਰਾਜਪਾਲ ਪੰਜਾਬ ਵਾਲੇ ਮਾਮਲਿਆਂ 'ਚ ਹੱਥ ਅੜਿੱਕਾ ਡਾ ਰਹੇ ਨੇ। ਬੇਸ਼ੱਕ ਕਿੰਨੇ ਹੀ ਮਾਮਲੇ ਇਹ ਨੇ ਕਿ ਪੰਜਾਬ ਸਰਕਾਰ ਸਿਰ ਧੋ ਕੇ ਨਹੀਂ ਕਰ ਰਹੀ। ਰਾਜਪਾਲ ਨੂੰ ਪੰਜਾਬ ਦੇ ਸਿਸਟਮ 'ਚ, ਸਰਕਾਰ ਦੇ ਕੰਮਾਂ 'ਚ ਅੜਿੱਕਾ ਡਾਉਣ ਦਾ ਕੀ ਅਧਿਕਾਰ ਹੈ? ਕੀ ਉਹ ਰਾਜਨੀਤਿਕ ਵਿਅਕਤੀ ਹੈ? ਕਦੇ ਮਾਲਵਿੰਦਰ ਕੰਗ ਦੀ ਉਹ ਗੱਲ ਸਹੀ ਲੱਗਦੀ, ਉਹ ਕਹਿੰਦੇ ਤੁਸੀਂ ਤਾਂ ਵਿਰੋਧੀ ਧਿਰ ਵਾਂਗ ਵਿਚਰਦੇ ਹੋ ਹਰ ਸਮੇਂ, ਕਿ ਤੁਸੀਂ ਪ੍ਰਤਾਪ ਬਾਜਵਾ, ਤੁਸੀਂ ਰਾਜਾ ਵੜਿੰਗ, ਤੁਸੀਂ ਵਿਕਰਮ ਮਜੀਠੀਆ ਥੋੜਾ ਹੋ। ਇਸ ਲਈ ਰਾਜਪਾਲ ਦੀ ਭੂਮਿਕਾ ਤਾਂ ਇੱਕ ਸੁਰਦ ਹੋਣੀ ਚਾਹੀਦੀ ਹੈ ਉਸ ਸੂਬੇ ਪ੍ਰਤੀ ਜਿਹਦੀ ਤੁਸੀਂ ਨੁਮਾਇੰਦਗੀ ਕਰ ਰਹੇ ਹੋ। ਤੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਦੀ ਰਾਜਧਾਨੀ ਦੇ ਨਾਤੇ ਵੀ ਤੁਹਾਡੀ ਸੁਰਦ ਹੋਣੀ ਚਾਹੀਦੀ ਹੈ। ਤੁਹਾਨੂੰ ਚੰਡੀਗੜ੍ਹ ਦਾ ਵੀ ਅਧਿਕਾਰ ਦਿੱਤਾ ਹੋਇਆ ਨਾਲੇ। ਰਾਜਪਾਲ ਨੇ ਪੰਜਾਬ ਦੇ ਮਸਲਿਆਂ 'ਚ ਦਖਲ ਨਹੀਂ ਹਟਾਈ ਜਾਂ ਅੜਿੱਕਾ ਡਾਉਣਾ ਨਹੀਂ ਬੰਦ ਕੀਤਾ ਤੇ ਪੰਜਾਬ ਸਰਕਾਰ ਦੀਆਂ ਫਾਈਲਾਂ, ਪੰਜਾਬ ਵਿਧਾਨ ਸਭਾ ਦੀਆਂ ਫਾਈਲਾਂ ਰੋਕਣੀਆਂ ਜਾਰੀ ਰੱਖੀਆਂ, ਤਾਂ ਹੁਣ ਰਾਜਪਾਲ ਦੀਆਂ 6 ਫਾਈਲਾਂ ਰੋਕ ਲਈਆਂ ਜੀ ਪੰਜਾਬ ਸਰਕਾਰ ਜੀ। ਇਹਦੇ ਵਿੱਚ ਜਿਵੇਂ ਇੱਕ ਫਾਈਲ ਹੈ ਸਿੱਧੀ,
OSD ਦੀ ਨਿਯੁਕਤੀ ਚਾਹੁੰਦੇ ਨੇ ਰਾਜਪਾਲ ਜੀ ਕਰਨਾ। ਠੀਕ ਹੈ। ਠੀਕ ਹੈ ਜੀ। ਪ੍ਰਾਈਵੇਟ ਸੈਕਟਰੀ ਰੱਖਣਾ ਜੀ ਇੱਕ, ਉਹਨੂੰ ਲਾਉਣ ਵਾਲੀ ਫਾਈਲ ਹੈ। ਇਸੇ ਤਰ੍ਹਾਂ ਕੱਚੇ ਕਰਮਚਾਰੀ, ਜਿਹੜੇ ਕੱਚੇ ਮੁਲਾਜ਼ਮ ਨੇ ਉੱਥੇ, ਜਿਹੜੇ ਦਿਹਾੜੀ ਵੱਟੇ ਤੇ ਕੰਮ ਕਰਨ, ਉਹਨਾਂ ਦੀ ਤਨਖਾਹਾਂ ਦਾ ਮਾਮਲਾ, ਵਾਧਾ ਵੁੱਧਾ ਕਰਨ ਵਾਲਾ ਮਾਮਲਾ ਹੋਊਗਾ ਕੁਛ, ਹੈ ਨਾ। ਇਸੇ ਤਰ੍ਹਾਂ ਜਿਹੜੇ ਕਰਮਚਾਰੀ ਉੱਥੇ ਪੱਕੇ ਤਾਇਨਾਤ ਨੇ, ਉਹਨਾਂ ਦੀ ਤਨਖਾਹਾਂ ਸੰਬੰਧੀ ਇੱਕ ਰੂਟੀਨ ਦੀ ਫਾਈਲਾਂ ਜਿਹੜੀਆਂ ਆਉਂਦੀਆਂ ਨੇ, ਉਹ ਫਾਈਲ ਹੈ। ਇਸੇ ਤਰ੍ਹਾਂ ਰਾਜ ਭਵਨ ਦੇ ਜਿਹੜੇ ਮੁਲਾਜ਼ਮ ਨੇ, ਉਹਨਾਂ ਦੇ ਸਰਵਿਸ ਨਿਯਮ ਜਿਹੜੇ ਹੁੰਦੇ ਨੇ, ਉਹ ਸਮੇਂ ਦੇ ਹਵਾਲੇ ਨਾਲ ਜੋ ਤਬਦੀਲੀ ਆਉਣੀ ਆ, ਉਹਦੇ ਨਿਯਮ ਵਾਲੀ ਫਾਈਲ ਹੈ ਨਾ। ਇਸੇ ਤਰ੍ਹਾਂ ਰਾਜਪਾਲ ਦੇ ਦਫ਼ਤਰ ਦੇ ਕੰਟਰੋਲਰ ਨਾਲ ਸੰਬੰਧਿਤ ਇੱਕ ਫਾਈਲ ਹੈ, ਕੰਟਰੋਲਰ ਲਾਉਣ ਨਾਲ ਸੰਬੰਧਿਤ ਇੱਕ ਫਾਈਲ ਹੈ। ਸੋ ਇਸ ਤਰ੍ਹਾਂ 6 ਫਾਈਲਾਂ ਨੇ ਜੀ। 6 ਦੀਆਂ 6 ਫਾਈਲਾਂ ਪੰਜਾਬ ਸਰਕਾਰ ਨੇ ਰੋਕ ਕੇ ਰੱਖੀਆਂ, ਤੇ ਜਦੋਂ ਲੰਘੇ ਵੀਰਵਾਰ ਉਹ ਚਿੱਠੀ ਚਰਚਾ ਚ ਆਈ, ਜਿਸ ਚ ਮਤਲਬ ਕਿ MLA, SSP, ਮਾਈਨਿੰਗ, ਪੁਲਿਸ, ਤਾਂ ਉਹ ਚਿੱਠੀ ਦੀ ਖੂਬ ਚਰਚਾ ਹੋਈ। ਪਰ ਆਹ ਜਿਹੜੀ ਦੂਜੀ ਚਿੱਠੀ ਉਹਦੇ ਨਾਲ ਆਈ ਸੀ, ਪੰਜਾਬ ਸਰਕਾਰ ਨੇ 6 ਫਾਈਲਾਂ, ਪੰਜਾਬ ਸਰਕਾਰ ਕਿਉਂ ਦੱਸੂਗੀ ਕਿ ਅਸੀਂ ਤੇਰੀਆਂ ਫਾਈਲਾਂ ਰੋਕ ਕੇ ਰੱਖੀਆਂ? ਵੱਟ ਗਏ। ਤੇ ਰਾਜਪਾਲ ਨੂੰ ਹੁਣ ਇਹ ਦੱਸਦਿਆਂ ਸ਼ਰਮ ਆਉਂਦੀ ਆ ਕਿ ਜੇ ਇਹ ਫਾਈਲਾਂ ਦੀ ਗੱਲ ਬਾਹਰ ਗਈ, ਕਿ ਅਗਲੇ ਕਹਿਣਗੇ ਲੈ ਤੂੰ ਤਾਂ ਬੜੀਆਂ ਧੌਂਸਾਂ ਦਿੰਦਾ ਸੀ, ਤੇਰੀਆਂ ਫਾਈਲਾਂ ਰੁਕੀਆਂ ਹੁਣ। ਸੋ ਇਸ ਲਈ ਉਹ ਵੀ ਨਹੀਂ ਦੱਸ ਰਹੇ। ਪਰ ਇਹ ਖਬਰ ਬਿਲਕੁਲ ਜਨਤਕ ਹੋ ਗਈ ਆ ਹੁਣ ਕਿ ਹਾਂ ਜੀ, ਇੱਕ ਦੀ 2 ਚਿੱਠੀਆਂ ਲਿਖੀਆਂ, ਤੇ ਦੂਜੀ ਚਿੱਠੀ ਮਿੰਨਤ ਵਾਲੀ ਚਿੱਠੀ ਆ ਰਾਜਪਾਲ ਵੱਲੋਂ ਪੰਜਾਬ ਸਰਕਾਰ ਨੂੰ ਕਿ ਮੇਰੀਆਂ ਫਾਈਲਾਂ ਦਾ ਕਲੀਅਰ ਕਰ ਦਿਓ, ਮੇਰੀਆਂ ਫਾਈਲਾਂ ਕਾਹਤੇ ਰੋਕਿਆ। ਪਹਿਲੇ ਕਹਿੰਦੇ ਤੁਸੀਂ ਸਾਡੀਆਂ ਰੋਕਦੇ, ਤੁਹਾਡੀਆਂ ਰੋਕਦੀਆਂ। ਸੋ ਹਿਸਾਬ ਬਰਾਬਰ, ਤੁਹਾਡੀ ਭਾਸ਼ਾ ਵਿੱਚ ਤੁਹਾਨੂੰ ਜਵਾਬ ਜੀ। ਤੇ ਲੱਗਦਾ ਇਹ ਸ਼ਰਮਾ ਜੀ, ਇਹ ਟਸਲ ਰੁਕ ਜਾਣੀ ਹੈ ਕਿਤੇ? ਮੈਂ ਕਹਿੰਦਾ ਜੀ, ਟਸਲ ਰੁਕੇ ਜਾਂ ਨਾ ਰੁਕੇ, ਬਸ ਮਸਲਾ ਇਹ ਹੈ ਕਿ ਇਹਦੇ ਨਾਲ ਪੰਜਾਬ ਦਾ ਨੁਕਸਾਨ, ਇਸ ਟਕਰਾਵ ਨਾਲ ਪੰਜਾਬ ਦੇ ਮਸਲਿਆਂ ਚ ਅੜਿੱਕਾ ਆਉਂਦਾ, ਇਹਨਾਂ ਦੋਹਾਂ ਲੀਡਰਾਂ ਦੀ ਜਾਂ ਦੋਹਾਂ ਧਿਰਾਂ ਦੀ, ਕਿਉਂਕਿ ਇੱਕ ਆਮ ਆਦਮੀ ਪਾਰਟੀ ਧਿਰ ਹੈ, ਦੂਜੀ ਭਾਜਪਾ ਦੀ ਧਿਰ ਹੈ। ਸੋ ਦੋਏ ਧਿਰਾਂ ਦੇ ਟਕਰਾਅ ਦੇ ਵਿੱਚ ਸੂਬਾ ਖੀਰੂ ਹੁੰਦਾ ਹੈ, ਸੂਬੇ ਦੇ ਮਸਲੇ ਲਟਕਦੇ ਨੇ, ਸੂਬੇ ਦੇ ਕੰਮ ਲਟਕਦੇ ਨੇ, ਸੂਬੇ ਦੇ ਫੰਡ ਪਿੱਛੇ ਰਹਿ ਜਾਂਦੇ ਨੇ, ਸੋ ਸੂਬੇ ਦੇ ਕਾਰਜਾਂ ਦੇ ਵਿੱਚ ਵਿਘਨ ਪੈਂਦਾ। ਸੋ ਇਸ ਲਈ ਇਸ ਪਹਿਲੂ ਦੇ ਉੱਤੇ ਸਰਕਾਰ ਨੂੰ ਵੀ ਤੇ ਪ੍ਰਸ਼ਾਸਨਿਕ ਧਿਰ ਨੂੰ ਵੀ, ਰਾਜਪਾਲ ਨੂੰ ਵੀ, ਮੁੱਖ ਮੰਤਰੀ ਸਾਹਿਬ ਨੂੰ ਵੀ, ਆਪ ਨੂੰ ਵੀ ਤੇ ਭਾਜਪਾ ਨੂੰ ਵੀ, ਕਿ ਭਾਈ ਸਿਆਣਪ ਦਿਖਾਓ, ਇਹਦੇ ਨਾਲ ਸੂਬੇ ਦੇ ਲੋਕਾਂ ਦਾ ਕੀ ਕਸੂਰ ਹੈ, ਸਾਡੇ ਵੋਟਰਾਂ ਦਾ ਕੀ ਕਸੂਰ ਹੈ, ਪੰਜਾਬ ਵਾਸੀਆਂ ਦਾ ਕੀ ਕਸੂਰ ਹੈ, ਤੁਸੀਂ ਉਹਨਾਂ ਦਾ ਨੁਕਸਾਨ ਕਿਉਂ ਕਰਦੇ? ਜੀ ਜੀ।